अस्सलाम वालेकुम, सत श्री अकाल जी। उम्मीद करना कि सारे ठीक होवो दे। अच्छा जी, बहुत-बहुत मुबारक होवे जी लियाकत भाई। अली लियाकत भाई ने इन्हां थ्योरी पास कर ਲਈ ਹੈ। 3 ਗਲਤੀਆਂ ਇਹਨਾਂ ਦੀਆਂ ਹੋਈਆਂ ਨੇ। जैसे कि ਤੁਹਾਨੂੰ ਪਤਾ ਹੈ ਕਿ 3 ਦੀ ਇਜਾਜ਼ਤ ਹੈ ਵੇ, ਚੌਥੀ ਨਹੀਂ ਹੋਣੀ ਚਾਹੀਦੀ, ਠੀਕ ਹੈ। ਤੁਹਾਨੂੰ ਬਹੁਤ-ਬਹੁਤ ਮੁਬਾਰਕ ਹੋਵੇ ਤੇ ਨਵੇਂ ਸਟੂਡੈਂਟ ਵਾਸਤੇ ਕਿ ਪੂਰਾ ਕੋਰਸ ਅਪਲੋਡ ਹੈ ਇਸ ਚੈਨਲ ਦੇ ਉੱਤੇ। ਤੁਸੀਂ ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਐਪਲੀਕੇਸ਼ਨ ਵੈਬ 'ਤੇ ਗੂਗਲ ਤੋਂ ਡਾਊਨਲੋਡ ਵੀ ਹੋ ਜਾਂਦੀ ਹੈ। ਐਂਡਰੋਇਡ ਵਿੱਚ ਡਾਊਨਲੋਡ ਹੋਵੇਗੀ, ਆਈਫੋਨ ਵਿੱਚ ਨਹੀਂ ਹੋਣ ਲੱਗੀ, ਠੀਕ ਹੈ। ਆਈਫੋਨ ਵਿੱਚ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ। ਤੇ ਬਾਕੀ ਸਟੂਡੈਂਟ ਜਿਹੜੇ ਨੇ, ਅਗਰ ਉਹਨਾਂ ਆਪਣੀ ਥਿਊਰੀ ਪਾਸ ਕਰ ਲਈ ਹੈ ਤੇ PDF ਜਿਹੜਾ ਹੈ ਉਹ ਮੇਰੇ WhatsApp ਨੰਬਰ ਸੈਂਡ ਕਰ ਦਿਓ। ਥੋੜਾ ਰਿਪਲਾਈ ਲੇਟ ਹੋ ਰਿਹਾ ਕਿਉਂਕਿ ਟਾਈਮ ਨਹੀਂ ਮਿਲਦਾ ਪਿਆ, ਇੱਕ ਮੈਸੇਜ ਕਾਫੀ ਜ਼ਿਆਦਾ ਹੁੰਦੇ ਨੇ ਤੇ ਇਸ ਵਾਸਤੇ, ਇਸ ਚੀਜ਼ ਵਾਸਤੇ ਮਾਜ਼ਰਤ। ਤੇ ਰਿਪਲਾਈ ਇਨਸ਼ਾਅੱਲਾ ਸਾਰਿਆਂ ਨੂੰ ਮੈਂ ਕਰਾਂਗਾ, ਲੇਕਿਨ ਜੈਸੇ ਜੈਸੇ ਟਾਈਮ ਮਿਲਦਾ ਹੈ, ਠੀਕ ਹੈ। ਚਲੋ ਜੀ, ਪਹਿਲਾ ਸਵਾਲ ਵੇਖ ਲਈਏ। l'inquinamento atmosferico è nullo। ਕਹਿੰਦੇ ਜਿਹੜੀ ਪੋਲੂਸ਼ਨ ਆਲੂਦਗੀ ਹੁੰਦੀ ਹੈ ਇਹ ਨੁੱਲ ਹੁੰਦੀ, ਮਤਲਬ ਹੁੰਦੀ ਕੋਈ ਨਹੀਂ, ਬਣਦੀ ਕੋਈ ਨਹੀਂ। nei veicoli ਉਹਨਾਂ ਗੱਡੀਆਂ ਵਿੱਚ che rispettano la normativa anti-inquinamento Euro 0। ਕਹਿੰਦੇ ਜਿਹੜੀਆਂ Euro 0 ਗੱਡੀਆਂ ਨੇ ਉਹਨਾਂ ਨਾਲ ਪੋਲੂਸ਼ਨ ਆਲੂਦਗੀ ਨੁੱਲ ਹੁੰਦੀ, ਮਤਲਬ ਹੁੰਦੀ ਕੋਈ ਨਹੀਂ। ਫਾਲਸੋ ਜੀ ਇਹਨਾਂ ਨਾਲ ਸਭ ਤੋਂ ਜ਼ਿਆਦਾ ਬਣਦੀ ਸੀ। ਹੁਣ ਤੇ Euro 0, Euro 1, Euro 2, 3, 4 ਹੁਣ ਤੇ 5 ਵੀ ਬੰਦ ਹੋਣੀਆਂ ਨੇ ਪਈਆਂ, ਠੀਕ ਹੈ। ਤੇ ਇਹ ਜਿਹੜੀਆਂ ਗੱਡੀਆਂ ਸਨ ਸਭ ਤੋਂ ਜ਼ਿਆਦਾ ਪੋਲੂਸ਼ਨ ਬਣਾਉਂਦੀਆਂ ਸਨ। ਦੂਸਰਾ ਨਿਸ਼ਾਨ ਤੁਸੀਂ ਵੇਖ ਲਿਆ ਕ੍ਰਾਸ ਦਾ, ਇਹਦਾ ਕੀ ਮਤਲਬ ਹੁੰਦਾ ਹੈ? ਇੱਕ ਤੋਂ ਜ਼ਿਆਦਾ ਕ੍ਰਾਸ ਹੋਣ ਤੇ ਇਹਦਾ ਮਤਲਬ ਇਹ ਵੇ ਬਈ ਇਹ ਜਿਹੜਾ ਅੱਗੇ ਫਾਟਕ ਆਉਂਦਾ ਪਿਆ ਇੱਥੋਂ ਇੱਕ ਤੋਂ ਜ਼ਿਆਦਾ ਟ੍ਰੇਨਾਂ ਗੁਜ਼ਰਦੀਆਂ ਨੇ, ਠੀਕ ਹੈ। Il segnale raffigurato ਹੈ ਨਿਸ਼ਾਨ ਦਿਖਾਇਆ ਗਿਆ ਹੈ। Invita ਇਨਵਾਈਟ ਕਰਦਾ ਹੈ a fare attenzione ਕਿ ਧਿਆਨ ਕਰਨਾ ਜੇ prima di attraversare ਕ੍ਰਾਸ ਕਰਨੇ ਤੋਂ ਪਹਿਲਾਂ perché potrebbe transitare più di un treno ਵੀ ਇੱਕ ਤੋਂ ਜ਼ਿਆਦਾ ਟ੍ਰੇਨਾਂ ਚੱਲ ਸਕਦੀਆਂ ਨੇ, ਵੇਰੋ। ਤੀਸਰਾ ਸਵਾਲ ਜੀ, ਨਿਸ਼ਾਨ ਤੁਸੀਂ ਵੇਖ ਲਿਆ ਕਿ ਨਿਸ਼ਾਨ ਦਾ ਇਹ ਮਤਲਬ ਹੈ ਬਈ ਗੱਡੀ ਦੇ ਇੱਕ ਐਕਸਲ ਜਿਹੜਾ ਹੈ ਉਹਦੇ ਉੱਤੇ 2.5 ਟਨ ਤੋਂ ਵਜ਼ਨ ਵਧਣਾ ਨਹੀਂ ਚਾਹੀਦਾ, ਠੀਕ ਹੈ। 2.5 ਪਿੱਛੇ ਰੱਖ ਸਕਦੇ ਹੋ, 2.5 ਅੱਗੇ ਰੱਖ ਸਕਦੇ ਹੋ, 5 ਟਨ ਤੁਸੀਂ ਗੱਡੀ ਉੱਤੇ ਵਜ਼ਨ ਲੈ ਕੇ ਜਾ ਸਕਦੇ ਹੋ। ਲੇਕਿਨ ਇੱਕ ਐਕਸਲ ਦੇ ਉੱਤੇ 2.5 ਟਨ ਤੋਂ ਨਹੀਂ ਵਧਣਾ ਚਾਹੀਦਾ। ਮਸਲਨ ਪਿਛਲਾ ਐਕਸਲ ਹੈ, ਉਹਦੇ ਉੱਤੇ ਤੁਸੀਂ 3 ਟਨ ਨਹੀਂ ਰੱਖ ਸਕਦੇ, ਨਾ ਹੀ ਅਗਲੇ ਤੇ ਰੱਖ ਸਕਦੇ ਹੋ, 2.5 ਰੱਖ ਸਕਦੇ ਹੋ, ਠੀਕ ਹੈ। Il segnale raffigurato ਹੈ ਨਿਸ਼ਾਨ ਦਿਖਾਇਆ ਗਿਆ ਹੈ। vieta il transito ai veicoli ਕਹਿੰਦਾ ਉਹਨਾਂ ਗੱਡੀਆਂ ਨੂੰ ਚੱਲਣੇ ਤੋਂ ਮਨਾ ਕਰਦਾ ਹੈ। aventi sull'asse ਜਿਨ੍ਹਾਂ ਦਾ ਐਕਸਲ ਦੇ ਉੱਤੇ più caricato una massa effettiva superiore, massa effettiva superiore ਮਤਲਬ ਵਜ਼ਨ ਜ਼ਿਆਦਾ ਹੋ ਗਿਆ, a quella indicata ਜਿਹੜਾ ਦੱਸਿਆ ਗਿਆ ਇਹਦੇ ਤੋਂ ਇਹ ਕਹਿੰਦਾ ਉਹਨਾਂ ਨੂੰ ਚੱਲਣੇ ਤੋਂ ਮਨਾ ਕਰਦਾ ਹੈ, ਵੇਰੋ। ਚੌਥਾ ਸਵਾਲ ਜੀ, ਨਿਸ਼ਾਨ ਤੁਸੀਂ ਵੇਖ ਲਿਆ ਫੁੱਟਪਾਥ ਤੇ ਫੁੱਟਪਾਥ ਦੀ ਸਾਈਡ ਤੇ ਕਲਰ ਹੋਇਆ ਜਾਲੋ ਤੇ ਨੇਰੋ। ਜਿੱਥੇ ਇਸ ਤਰ੍ਹਾਂ ਦਾ ਕਲਰ ਹੋਇਆ ਹੋਵੇ ਉਹਦਾ ਇਹ ਮਤਲਬ ਹੁੰਦਾ ਵੀ ਤੁਸੀਂ ਫੁੱਟਪਾਥ ਦੀ ਇਹ ਸਾਈਡ ਤੇ ਜਾਂ ਸੜਕ ਦੇ ਇਸ ਸਾਈਡ ਤੇ ਤੁਸੀਂ ਸੋਸਤਾ ਨਹੀਂ ਲਾ ਸਕਦੇ, ਕਰ ਸਕਦੇ। I segni gialli e neri in figura ਕਹਿੰਦੇ ਤਸਵੀਰ ਦੇ ਵਿੱਚ ਪੀਲੇ ਕਾਲੇ ਨਿਸ਼ਾਨ ਨੇ dipinti sul bordo del marciapiede ਫੁੱਟਪਾਥ ਦੇ ਕਿਨਾਰੇ ਤੇ ਰੰਗ ਹੋਇਆ indicano ਤੇ ਦੱਸ ਰਹੇ ਨੇ che su quel lato della strada ਵੀ ਸੜਕ ਦੀ ਇਸ ਸਾਈਡ ਤੇ non è possibile sostare ਸੋਸਤਾ ਕਰਨਾ ਮੁਮਕਿਨ ਨਹੀਂ, vero। 5 ਨੰਬਰ ਜੀ ਪਨੇਲੋ ਤੁਸੀਂ ਵੇਖ ਲਈਏ। Il pannello integrativo raffigurato ਜਿਹੜੀ ਪਨੇਲੋ ਦਿਖਾਈ ਗਈ ਹੈ indica ਦੱਸ ਰਹੀ ਹੈ orario di ingresso enter ਹੋਣੇ ਦਾ ਟਾਈਮ nel cimitero, cimitero ਦੇ ਵਿੱਚ ਕਬਰਸਤਾਨ ਦੇ ਵਿੱਚ, ਸ਼ਮਸ਼ਾਨ ਘਾਟ ਦੇ ਵਿੱਚ। ਫਾਲਸੋ ਜੀ। ਅੱਛਾ ਜੀ, ਇਹ ਸਵਾਲ ਹੈ ਜਿਹੜਾ ਪਿੱਛੇ ਸਕੇ ਦਾ ਪੜਿਆ ਉਹਦੇ ਵਿੱਚ ਵੀ ਆਇਆ ਸੀ। 6ਵਾਂ in caso di traffico intenso ਕਹਿੰਦਾ ਜਦੋਂ ਟ੍ਰੈਫਿਕ ਦਾ ਰਸ਼ ਹੋਵੇ il conducente ਡਰਾਈਵਰ ਜਿਹੜਾ deve mantenere sempre la distanza di sicurezza ਕਹਿੰਦਾ ਹਮੇਸ਼ਾ distanza di sicurezza ਰੱਖੇ dal veicolo che lo precede ਜਿਹੜੀ ਅੱਗੇ ਗੱਡੀ ਹੈ ਉਹਦੇ ਤੋਂ, ਫੇਰੋ। 7 ਨੰਬਰ la fermata è vietata ਕਹਿੰਦਾ ਫਿਰਮਾਤਾ ਮਨਾ ਹੈ allo sbocco dei passi carabili, passi carabili ਦੇ ਮੂੰਹ ਦੇ ਅੱਗੇ, ਮਤਲਬ ਜਿੱਥੇ ਘਰਾਂ ਦਾ ਵੱਡਾ ਕੰਚੇਲ ਹੁੰਦਾ ਹੈ, ਮੇਨ ਜਿਹੜਾ ਇੰਤਰਾਤਾ ਉਸ਼ੀਤਾ ਹੁੰਦਾ ਹੈ, ਕਹਿੰਦਾ ਉੱਤੇ ਫਿਰਮਾਤਾ ਕਰਨਾ ਮਨਾ। ਫਾਲਸੋ ਜੀ, ਫਿਰਮਾਤਾ ਕਰ ਸਕਦੇ ਹੋ, ਸੋਸਤਾ ਨਹੀਂ ਕਰ ਸਕਦੇ। 8 ਨੰਬਰ il poggia testa। ਅੱਛਾ ਜੀ, 7 ਨੰਬਰ ਜਿਹੜਾ ਹੈ ਇਸ ਪੇਜ ਤੋਂ ਵੀ ਸਵਾਲ ਆਉਂਦੇ ਨੇ ਪਏ, ਠੀਕ ਹੈ। ਜਿਹੜਾ 7 ਨੰਬਰ ਸਵਾਲ ਪੜਿਆ, 8 ਨੰਬਰ ਜਿਹੜਾ ਹੈ ਇਹਦੇ ਵੀ ਹੁਣ ਆਉਂਦੇ ਨੇ ਪਏ। il poggia testa ਜਿਹੜਾ ਪੋਜਾ ਤੇਸਤਾ ਵੇ ha una funzione non di sicurezza ਕਹਿੰਦਾ ਜਿਹੜਾ ਕੰਮ ਸਿਕੁਰੇਸਾ ਵਾਲਾ ਨਹੀਂ ਇਹਦਾ ਪੋਜਾ ਤੇਸਤੇ ਦਾ, ma estetica ਲੇਕਿਨ ਕਹਿੰਦਾ ਆਰਾਮ ਵਾਸਤੇ ਹੁੰਦਾ ਹੈ, ਜਿਹੜਾ ਸੀਟ ਦੇ ਉੱਤੇ ਸਿਰ ਰੱਖਣ ਵਾਲਾ ਹੁੰਦਾ ਹੈ। ਫਾਲਸੋ। 9 ਨੰਬਰ dopo un incidente stradale ਕਹਿੰਦਾ ਐਕਸੀਡੈਂਟ ਤੋਂ ਬਾਅਦ il scorritore ਜਿਹੜਾ ਮਦਦ ਕਰਨੇ ਵਾਲਾ ਹੈ che interviene deve prestare assistenza
कहना ਜਿਹੜੇ ਮਦਦ ਕਰਨੇ ਵਾਲਾ ਹੈ ਉਹ ਹੈਲਪ ਦੇਵੇ ali infortunati ਜਿਹੜੇ ਜ਼ਖਮੀ ਨੇ ਉਹਨਾਂ ਨੂੰ secondo le proprie possibilità ਵਿੱਚ ਜਿੰਨਾ ਹੋ ਸਕਦਾ ਹੈ ਉਤਨਾ ਇਹ conoscenze ਤੇ ਜਿੰਨੀ ਉਹਨੂੰ ਸਮਝ ਹੈ ਇਲਮ ਹੈ ਜਾਣਕਾਰੀ ਹੈ ਉਹਦੇ ਮੁਤਾਬਕ ਕਹਿੰਦਾ ਦੇਵੇ ਫਿਰ ਉਹ ਅਗਰ ਸੜਕ ਦੇ ਉੱਤੇ ਕੋਈ ਜ਼ਖਮੀ ਉਹਦੀ ਹੈਲਪ ਕਰਨੀ ਹੈ ਜਿੰਨੀ ਹੋ ਸਕਦੀ ਉਤਨੀ ਹੈਲਪ ਕਰੋ ਤੇ ਉਤਨਾ ਹੀ ਕਰਨਾ ਹੈ ਜਿੰਨੀ ਤੁਹਾਨੂੰ ਕੋਈ ਸਮਝ ਹੈ ਉਹ ਕੰਮ ਨਹੀਂ ਕਰਨਾ ਜਿਹਦਾ ਸਾਨੂੰ ਪਤਾ ਨਾ ਹੋਵੇ 10 ਨੰਬਰ ਜੀ l'attraversamento pedonale ਕਹਿੰਦਾ ਜਿਹੜੀ ਜ਼ੈਬਰਾ ਕ੍ਰਾਸਿੰਗ ਹੈ viene segnalato ਇਹਦੀ ਨਿਸ਼ਾਨਦੀ ਕੀਤੀ ਜਾਂਦੀ ਹੈ con strisce bianche parallele ਕਹਿੰਦਾ ਚਿੱਟੀਆਂ ਲੈਣਾ ਜਿਹੜੀਆਂ ਨੇ parallele ਬਰਾਬਰ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਕਹਿੰਦਾ ਉਹਦੇ ਨਾਲ ਇਹਦੀ ਨਿਸ਼ਾਨਦੀ ਕੀਤੀ ਜਾਂਦੀ ਵੇਰੋ 11 ਨੰਬਰ ਜੀ ਨਿਸ਼ਾਨ ਤੁਸੀਂ ਵੇਖ ਲਿਆ ਤੇ ਪਾਬੰਦੀ ਦਾ ਨਿਸ਼ਾਨ ਹੈ ਕਿਉਂਕਿ ਸਾਨੂੰ ਪਾਬੰਦ ਕਰ ਰਿਹਾ ਜਾਂ ਸਾਹਮਣੇ ਜਾ ਸਕਦੇ ਹੋ ਜਾਂ ਸੱਜੇ ਮੁੜ ਸਕਦੇ ਹੋ il segnale raffigurato ਨਿਸ਼ਾਨ ਦਿਖਾਇਆ ਗਿਆ ਇਹ un segnale di prescrizione ਕਹਿੰਦਾ ਨਿਸ਼ਾਨ ਹੈ ਪਾਬੰਦੀ ਦਾ ਵੇਰੋ 12 ਨੰਬਰ ਇਸ਼ਾਰਾ ਆ ਗਿਆ quando è accesa la luce verde del semaforo in figura ਕਹਿੰਦਾ ਜਦੋਂ ਇਸ਼ਾਰੇ ਦੀ verde ਲਾਈਟ ਆਨ ਹੈ si può svoltare a destra ਤੁਸੀਂ ਸੱਜੇ ਮੁੜ ਸਕਦੇ ਹੋ ਵੇਰੋ 13 il conducente driver deve poter arrestare il veicolo ਕਹਿੰਦਾ ਗੱਡੀ ਨੂੰ ਰੋਕੇ nel campo di visibilità ਵਿੱਚ ਮਤਲਬ ਜਿੱਥੋਂ ਗੱਡੀ ਨਜ਼ਰ ਆਵੇ in condizioni di sicurezza ਤੇ ਪੂਰੀ ਹਿਫਾਜ਼ਤ ਸੁਰੱਖਿਆ ਵਿੱਚ ਵੇਰੋ ਗੱਡੀ ਹਮੇਸ਼ਾ ਉੱਥੇ ਹੀ ਰੋਕਣੀ ਹੈ ਜਿੱਥੇ ਗੱਡੀ ਨਜ਼ਰ ਆਵੇ ਅਗਰ ਪਿੱਛੋਂ ਗੱਡੀ ਆ ਰਹੀ ਤਾਂ ਨਜ਼ਰ ਆਵੇ ਵੀ ਅੱਗੇ ਕੋਈ ਗੱਡੀ ਖਲੋਤੀ ਹੈ 14 ਨੰਬਰ giungendo ad un incrocio ਕਹਿੰਦਾ ਚੌਕ ਤੇ ਪਹੁੰਚੇ ਹੋ bisogna essere prudenti e tolleranti ਕਹਿੰਦਾ ਸਾਵਧਾਨ ਰਹਿਣਾ ਮੁਹਤਾਤ ਰਹਿਣਾ ਟੋਲੇਰਾਂਤੀ ਮਤਲਬ ਸਬਰ ਬਰਦਾਸ਼ਤ ਕਰਨੀ ਹੈ nei confronti di chi ਜਦੋਂ ਤੁਹਾਡਾ ਉਸ ਬੰਦੇ ਨਾਲ ਸਾਹਮਣਾ ਹੋ ਜਾਵੇ ਕਿ non avendo la precedenza ਵੇ ਜਿਹਦੀ ਪਹਿਲ ਕੋਈ ਨਹੀਂ ਸੀ passa ugualmente per primo ਜੋ ਪਹਿਲਾਂ ਗੁਜ਼ਰ ਜਾਂਦਾ ਫਿਰ ਕੀ ਕਰਨਾ ਹੈ ਕਹਿੰਦਾ ਤੁਸੀਂ ਸਬਰ ਕਰਨਾ ਹੈ ਬਰਦਾਸ਼ਤ ਕਰਨੀ ਹੈ ਠੀਕ ਹੈ ਵੇਰੋ 15 sugli autoveicoli ਕਹਿੰਦਾ ਗੱਡੀਆਂ ਦੇ ਉੱਤੇ il carico ਦਾ ਸਮਾਨ ਹੈ non può sporgere ਇਹ ਵੱਧ ਨਹੀਂ ਸਕਦਾ longitudinalmente ਲੰਬਾਈ ਦੇ ਵਿੱਚ ਕਹਿੰਦਾ ਸਮਾਨ ਲੰਬਾਈ ਦੇ ਵਿੱਚ ਨਹੀਂ ਵੱਧ ਸਕਦਾ ਤੇ la parte anteriore ਗੱਡੀ ਦੇ ਅਗਲੇ ਹਿੱਸੇ ਤੇ ਵੇਰੋ ਜੀ ਅਗਲੀ ਸਾਈਡ ਤੁਸੀਂ ਸਮਾਨ ਨਹੀਂ ਵਧਾ ਸਕਦੇ ਪਿਛਲੀ ਸਾਈਡ ਤੇ ਵਧਾ ਸਕਦੇ ਹੋ ਵੀ ਜਿੰਨੀ ਇਜਾਜ਼ਤ ਹੈ 16 ਨੰਬਰ La patente AM ਕਹਿੰਦਾ AM ਲਾਇਸੈਂਸ ਜਿਹੜਾ ਹੈ conseguito da almeno 3 anni 3 ਸਾਲ ਹੋ ਗਏ ਤੁਹਾਨੂੰ ਹਾਸਲ ਕੀਤੇ 3 ਸਾਲ ਤੁਹਾਡੇ ਕੋਲ ਲਾਇਸੈਂਸ abilità alla guida dei motocicli ਕਹਿੰਦਾ ਇਹ ਫਿਰ ਤੁਸੀਂ ਮੋਟਰਸਾਈਕਲ ਵੀ ਚਲਾ ਸਕਦੇ ਹੋ ਦੀ potenza fino a 11 ਕਿਲੋਵਾਟ 11 ਕਿਲੋਵਾਟ ਫਾਲਸੋ ਜੀ ਇਹਦਾ ਮੋਟਰਸਾਈਕਲ ਨਹੀਂ ਚੱਲਦਾ 17 dopo la firma del contratto di assicurazione RCA ਕਹਿੰਦਾ ਇੰਸ਼ੋਰੈਂਸ ਦਾ ਕੰਟਰੈਕਟ ਸਾਈਨ ਕਰਨੇ ਤੋਂ ਬਾਅਦ impresa assicuratrice ਜਿਹੜੀ ਇੰਸ਼ੋਰੈਂਸ ਵਾਲੀ ਕੰਪਨੀ ਹੈ deve rilasciare al cliente ਆਪਣੇ ਕਲਾਇੰਟ ਨੂੰ ਦੇਵੇਗੀ il certificato di assicurazione ਇੰਸ਼ੋਰੈਂਸ ਦਾ ਜਿਹੜਾ ਸਰਟੀਫਿਕੇਟ ਹੁੰਦਾ ਵੇਰੋ ਜੀ ਇਹ ਚੀਜ਼ ਤੁਹਾਨੂੰ ਦੇਵੇਗੀ 18 ਨੰਬਰ ਪ੍ਰੈਜ਼ੀਡੈਂਸੀ ਦਾ ਨਿਸ਼ਾਨ ਹੈ ਤੇ ਉੱਤੇ ਲਾਈਨ ਲੱਗ ਗਈ ਮਤਲਬ ਜਿਹੜੀ ਤੁਹਾਡੀ ਪਹਿਲ ਸੀ ਉਹ ਪਹਿਲ ਨਹੀਂ ਰਹੀ ਅੱਗੇ ਹੋ ਸਕਦਾ ਤੁਹਾਨੂੰ ਪਹਿਲ ਦੇਣੀ ਪਵੇ ਲੇਕਿਨ ਜਿਹੜਾ ਅੱਗੇ ਨਿਸ਼ਾਨ ਹੋਵੇਗਾ ਉਹਦੇ ਮੁਤਾਬਕ il segnale raffigurato pronuncia ਨਿਸ਼ਾਨ ਦੱਸ ਰਿਹਾ ਹੈ sempre un incrocio ਕਹਿੰਦਾ ਹਮੇਸ਼ਾ ਇਸ ਤੋਂ ਅੱਗੇ ਉਹ ਚੌਕ ਆਵੇਗਾ con precedenza a destra ਵਜੇ ਜਿੱਥੇ ਸੱਜੇ ਦੀ ਪਹਿਲ ਹੋਵੇਗੀ ਹਮੇਸ਼ਾ ਹੀ ਕਹਿ ਰਿਹਾ ਇਸ ਤਰ੍ਹਾਂ ਹੀ ਹੋਵੇਗਾ ਫਾਲਤੂ ਜੀ ਹਮੇਸ਼ਾ ਨਹੀਂ ਹੋਣ ਲੱਗਾ ਅੱਛਾ ਜੀ ਇਹਨਾਂ ਦੀ ਇਹ ਵੀ ਗਲਤੀ ਹੋਈ ਹੈ ਠੀਕ ਹੈ ਇਹਨਾਂ ਵੇਰੋ ਕੀਤੀ ਹੈ ਲੇਕਿਨ ਫਾਲਸੋ ਹੈ 19 ਨੰਬਰ ਜੀ ਪਹਿਲੇ ਤੁਸੀਂ ਵੇਖ ਲਈਏ uno tornante ਮਤਲਬ ਮੋੜ ਦਾ ਨੰਬਰ ਦੱਸ ਰਿਹਾ ਵੀ ਪਹਿਲਾ ਮੋੜ ਅੱਗੇ ਦੂਸਰਾ ਆ ਸਕਦਾ ਤੀਸਰਾ ਆ ਸਕਦਾ il pannello raffigurato indica pannello ਦੱਸ ਰਹੀ ਹੈ a quanti chilometri di distanza ਵੇ ਕਿਤਨੇ ਕਿਲੋਮੀਟਰ ਦੇ ਫਾਸਲੇ ਤੇ si trova il prossimo tornante ਵੇ ਤੁਹਾਨੂੰ ਅਗਲਾ ਮੋੜ ਮਿਲੇਗਾ ਫਾਲਸੋ ਜੀ ਇਹ ਕਿਲੋਮੀਟਰ ਨਹੀਂ ਇਹ ਮੋੜਾਂ ਦਾ ਨੰਬਰ ਦੱਸਦਾ ਪਿਆ 20 ਨੰਬਰ la distanza minima di sicurezza ਕਹਿੰਦਾ ਘੱਟੋ ਘੱਟ ਫਾਸਲਾ ਹੈ se si viaggia a 30 km all'ora ਅਗਰ ਤੁਸੀਂ 30 ਦੀ ਸਪੀਡ ਤੇ ਚੱਲਦੇ ਹੋ ਪਏ ਇਹਦੀ circa 9 metri ਕਹਿੰਦਾ ਤਕਰੀਬਨ 9 ਮੀਟਰ ਹੋਵੇਗਾ ਤੁਹਾਡਾ distanza di sicurezza ਜਿਹੜਾ ਤੁਸੀਂ ਰੱਖਣਾ ਵੇਰੋ 21 ਨੰਬਰ la pericolosità del sorpasso ਕਹਿੰਦਾ ਓਵਰਟੇਕ ਦੇ ਵਿੱਚ ਖਤਰਾ ਹੈ e determinata dal rischio ਤੇ ਇਹਦੇ ਵਿੱਚ ਕਹਿੰਦਾ ਰਿਸਕ ਹੈ ਖਤਰਾ ਵੇ ਦੀ urto frontale ਮਤਲਬ ਜਿਹੜੀ ਆਮਣੇ ਸਾਹਮਣੇ ਟੱਕਰ ਲੱਗਦੀ ਹੈ con un veicolo ਉਸ ਗੱਡੀ ਦੇ ਨਾਲ che provenga dal senso contrario ਜਿਹੜੀ ਆਪੋਜ਼ਿਟ ਸਾਈਡ ਤੋਂ ਆਉਂਦੀ ਹੈ ਮਤਲਬ ਜਿਹੜੀ ਸਾਹਮਣੇ ਤੋਂ ਆਉਂਦੀ ਹੈ ਵੇਰੋ ਜਦੋਂ ਓਵਰਟੇਕ ਅਸੀਂ ਕਰਨ ਲੱਗਨੇ ਆ ਜਾਂ ਕਰਨੇ ਆ ਤੇ ਜ਼ਿਆਦਾ ਖਤਰਾ ਇਹ ਹੀ ਹੁੰਦਾ ਹੈ ਕਿ ਜਿਹੜੀ ਸਾਹਮਣੇ ਤੋਂ ਗੱਡੀ ਆਉਂਦੀ ਹੈ ਪਈ ਉਹਦੇ ਨਾਲ ਟੱਕਰ ਹੋਣ ਦਾ ਖਤਰਾ ਹੁੰਦਾ ਹੈ 22 ਨੰਬਰ
Fuori dai centri abitati ਕਹਿੰਦੇ ਆਬਾਦੀ ਤੋਂ ਬਾਹਰ ਸ਼ਹਿਰ ਪਿੰਡ ਤੋਂ ਬਾਹਰ il conducente ਡਰਾਈਵਰ deve spegnere i protori di profondità ਜਿਹੜੀਆਂ ਫੁੱਲ ਲਾਈਟਾਂ ਨੇ ਉਹਨਾਂ ਨੂੰ ਬੰਦ ਕਰੇ ਜਿਹੜੀਆਂ abbaglianti ਹੁੰਦੀਆਂ ਨੇ ਉਹਦੀ ਗੱਲ ਪਿਆ ਕਰਦਾ ਹੈ procedendo con quelli ana abbaglianti ਤੇ ਕਹਿੰਦਾ ana abbaglianti ਨਾਲ ਚੱਲੇ quando seguono un veicolo ਜਦੋਂ ਤੁਸੀਂ ਗੱਡੀ ਦੇ ਪਿੱਛੇ ਚੱਲ ਰਹੇ ਹੋ a breve distanza ਥੋੜੇ ਫਾਸਲੇ ਤੇ ਵੇਖੋ ਜੀ ਅਗਰ ਸਾਡੇ ਅੱਗੇ ਗੱਡੀ ਜਾ ਰਹੀ ਹੈ ਥੋੜਾ ਫਾਸਲਾ ਹੈ ਤੇ ਫਿਰ ਅਸੀਂ ਫੁੱਲ ਲਾਈਟਾਂ ਨਹੀਂ ਆਨ ਕਰ ਸਕਦੇ abbaglianti ਨਹੀਂ ਆਨ ਕਰ ਸਕਦੇ ਸਾਨੂੰ ana abbaglianti ਆਨ ਰੱਖਣੀਆਂ ਚਾਹੀਦੀਆਂ 3 ਨੰਬਰ un ferito in stato di shock ਕਹਿੰਦਾ ਜ਼ਖਮੀ ਹੈ ਤੇ ਸ਼ੌਕ ਦੀ ਹਾਲਤ ਵਿੱਚ va messo a terra ਕਹਿੰਦਾ ਉਹਨੂੰ ਥੱਲੇ ਜ਼ਮੀਨ ਤੇ ਰੱਖ ਦੇਣਾ ਲਿਟਾ ਦੇਣਾ se possibile ਅਗਰ ਮੁਮਕਨ ਹੋਵੇ con le gambe sollevate ਕਹਿੰਦਾ gambe sollevate ਰੱਖਣੇ ਮਤਲਬ ਲੱਤਾਂ ਉਹਦੀਆਂ ਥੋੜੀਆਂ ਜੀਆਂ ਉਤਾਂ ਕਰ ਲੈਣੀਆਂ ਠੀਕ ਹੈ ਜੀ ਵੇਰੋ 24 se il coefficiente di aderenza ਕਹਿੰਦਾ ਅਗਰ coefficiente ਤਾਕਤ aderenza road grip ਪਕੜ ਦੀ diminuisce ਘੱਟ ਥੋੜੀ ਹੈ ਭਈਆ ਕਹਿੰਦਾ ਅਗਰ road grip ਦੀ ਤਾਕਤ ਥੋੜੀ ਹੈ lo spazio di frenatura aumenta ਕਹਿੰਦਾ ਬ੍ਰੇਕ ਲੱਗਣੇ ਵਾਲੀ ਜਗ੍ਹਾ ਜਿਹੜੀ ਹੈ ਉਹ aumenta ਹੋ ਜਾਏਗੀ ਵੱਧ ਜਾਏਗੀ ਫੇਰੋ 5 ਨੰਬਰ ਜੀ ਪ੍ਰੈਸੀਡੈਂਸੀ ਵਾਲਾ ਨਿਸ਼ਾਨ ਆ ਗਿਆ il segnale raffigurato è ਨਿਸ਼ਾਨ ਦਿਖਾਇਆ ਗਿਆ lungo le autostrade ਕਹਿੰਦਾ autostrade ਉੱਤੇ viene posto ਲੱਗਿਆ ਹੋਵੇਗਾ a distanza di 150 metri 150 ਮੀਟਰ ਦੇ ਫਾਸਲੇ ਤੇ ਦਲ ਆਰੀਆ ਦੀ ਸਰਵਿਸ ਤੋਂ ਫਾਲਸੋ ਜੀ autostrade ਉੱਤੇ ਨਹੀਂ ਆਉਂਦਾ ਠੀਕ ਹੈ ਕੁਰਸੀ ਆਦੀ ਅਚਲੇ ਰੱਸਿਓ ਨੇ ਤੇ ਹੋ ਸਕਦਾ ਹੈ ਲੇਕਿਨ autostrade ਉੱਤੇ ਨਹੀਂ ਇਹ ਵੀ ਕਿਹਨਾਂ ਦੀ ਗਲਤੀ ਹੋਈ ਹੈ ਇਹਨਾਂ ਵੇਰੋ ਕੀਤੇ ਹੈ ਲੇਕਿਨ ਸਵਾਲ ਫਾਲਸੋ ਹੈ ਅੱਛਾ ਸਵਾਲ ਨੂੰ ਧਿਆਨ ਨਾਲ ਪੜਨਾ ਹੈ ਕਨਫਿਊਜ਼ ਇਹ ਕਰਦਾ ਹੈ ਕਿਉਂਕਿ ਇਹ ਆਮ ਤੌਰ ਤੇ ਨਿਸ਼ਾਨ ਵੀ 150 ਮੀਟਰ ਪਹਿਲੇ ਲੱਗੇ ਹੁੰਦੇ ਨੇ ਇਸ ਵਾਸਤੇ ਕਨਫਿਊਜ਼ ਨਹੀਂ ਹੋਣਾ 26 ਨੰਬਰ ਜੀ 55 ਨੰਬਰ ਹੈ strada internazionale ਵੇ ਠੀਕ ਹੈ il segnale raffigurato indica ਨਿਸ਼ਾਨ ਦੱਸ ਰਿਹਾ ਹੈ l'itinerario verrà stave internazionale international numero 55 ਜਿਹਦਾ ਨੰਬਰ ਹੈ 55 vero 27 ਨੰਬਰ il valore della distanza di sicurezza ਕਹਿੰਦਾ ਜਿਹੜਾ ਫਾਸਲਾ ਹੈ deve essere stabilito ਕਹਿੰਦਾ stabilito ਕਰਨਾ ਮਤਲਬ ਰੱਖਣਾ ਹੈ anche in base alla ampiezza della carreggiata ਕਹਿੰਦਾ carreggiate ਦੀ ਚੌੜਾਈ ਦੇ ਹਿਸਾਬ ਨਾਲ ਵੀ ਰੱਖਣਾ ਫਾਲਸੂ ਦੀ ਚੌੜਾਈ ਦਾ ਤਲਕ ਹੀ ਕੋਈ distanza di sicurezza ਨਾਲ ampiezza ਆਦੇ ਨੇ ਚੌੜਾਈ ਨੂੰ ampiezza della carreggiata ਵੀ carreggiata ਕਿੰਨਾ ਚੌੜਾ ਹੈ ਕਿੰਨਾ ਖੁੱਲਾ ਹੈ ਫਾਲਸੋ ਇਹ ਵੀ ਇਹਨਾਂ ਦੀ ਗਲਤੀ ਹੋਈ ਹੈ ਤੀਸਰੀ ਗਲਤੀ ਹੈ ਵੇ ਵੇਰੋ ਕੀਤੀ ਹੈ ਲੇਕਿਨ ਸਵਾਲ ਹੈ ਫਾਲਸੋ ਹੈ 28 ਨੰਬਰ ਜੀ secondo le norme di precedenza ਹੱਕ ਵਾਲੇ ਕਾਨੂੰਨ ਦੇ ਮੁਤਾਬਕ nell'incrocio rappresentato in figura da ciò ਤਸਵੀਰ ਦਿਖਾਇਆ ਗਿਆ il veicolo E ਇਟਾਲੀਅਨ ਵਾਲਾ E ਇੰਗਲਿਸ਼ ਹੀ ਪੜ੍ਹਨੇ ਆ il veicolo E ਕਹਿੰਦਾ E ਗੱਡੀ ਹੈ deve attendere il transito del veicolo N ਕਹਿੰਦਾ ਇਸ N ਗੱਡੀ ਦੇ ਚੱਲਣੇ ਦਾ ਇੰਤਜ਼ਾਰ ਕਰਨਾ ਹੈ E ਜਿਹੜੀ ਹੈ ਠੀਕ ਹੈ ਵੇਖ ਲੈਣਾ ਤਸਵੀਰ ਫਾਲਸਾ ਜੀ ਕਿਉਂਕਿ E N ਨਾਲੋਂ ਪਹਿਲਾਂ ਜਾਏਗੀ 29 ਨੰਬਰ ਦੀ in caso di prolungata in attività del rimorchio ਕਹਿੰਦਾ ਉਹ ਸੂਰਤ ਜਦੋਂ rimorchio ਤੁਸੀਂ ਜ਼ਿਆਦਾ ਟਾਈਮ ਤੋਂ ਇਸਤੇਮਾਲ ਨਹੀਂ ਕਰ ਰਹੇ ਇਹ consigliabile ਫਿਰ ਕਹਿੰਦਾ ਤੁਹਾਡੇ ਵਾਸਤੇ ਸਲਾਹ ਹੈ se non è possibile sollevarlo da terra ਅਗਰ ਜ਼ਮੀਨ ਤੋਂ ਚੁੱਕਣਾ ਮੁਮਕਨ ਨਹੀਂ rimorchio ਨੂੰ aumentare la pressione di gonfiaggio degli pneumatici ਕਹਿੰਦਾ ਫਿਰ ਕਹਿੰਦਾ ਟਾਇਰਾਂ ਦਾ ਪ੍ਰੈਸ਼ਰ ਵਧਾ ਦਿਓ e cambiare periodicamente la loro superficie di appoggio ਤੇ ਵਕਫੇ ਨਾਲ ਉਹਨਾਂ ਦੀ ਜਗ੍ਹਾ ਚੇਂਜ ਕਰਦੇ ਰਹੋ in modo ਇਸ ਤਰੀਕੇ ਨਾਲ da evitare la loro ovalazione ਮਤਲਬ ਉਹ ਟੇਢੇ ਹੋਣੇ ਤੋਂ ਬਚ ਜਾਣ ਟਾਇਰ ਨੇ ਡਿੰਗੇ ਹੋਣੇ ਤੋਂ ਬਚ ਜਾਣ ਵੇਰੋ ਜੀ ਹੁਣ ਜਿਸ ਤਰ੍ਹਾਂ ਕੋਈ ਵੀ ਗੱਡੀ ਹੈ ਅਗਰ ਜ਼ਿਆਦਾ ਦੇਰ ਇੱਕ ਜਗ੍ਹਾ ਤੇ ਖੜੀ ਰਹਿੰਦੀ ਹੈ ਤੇ ਉਹਦੇ ਟਾਇਰ ਜਿਹੜੇ ਨੇ ਟੇਢੇ ਹੋ ਜਾਂਦੇ ਨੇ ਠੀਕ ਹੈ ਉਹਦਾ ਹੱਲ ਕੀ ਹੈ ਬਿਹਤਰ ਤਰੀਕਾ ਇਹ ਵੇ ਅਗਰ ਤੁਸੀਂ ਚੁੱਕ ਸਕਦੇ ਹੋ ਤਾਂ ਤੇ ਗੱਡੀ ਚੁੱਕ ਲਓ ਤਾਂ ਭਾਵੇਂ ਰਿਮੋਟ ਕਿਉਂ ਭਾਵੇਂ ਗੱਡੀ ਹੈ ਅਗਰ ਨਹੀਂ ਚੁੱਕ ਸਕਦੇ ਤੇ ਫਿਰ ਕੁਝ ਟਾਈਮ ਤੋਂ ਬਾਅਦ ਹਫਤੇ ਬਾਅਦ 2 ਦਿਨਾਂ ਬਾਅਦ 4 ਦਿਨਾਂ ਬਾਅਦ ਜਗ੍ਹਾ ਥੋੜੀ ਟਾਇਰਾਂ ਦੀ ਚੇਂਜ ਕਰਦੇ ਰਹੋ ਕਦੀ ਅਗਾਂਹ ਕਰ ਛੜੀ ਕਦੀ ਪਿਛਾਂ ਕਰ ਛੜੀ ਠੀਕ ਹੈ 3 ਨੰਬਰ ਜੀ su strade coperte di neve ਕਹਿੰਦਾ ਉਹਨਾਂ ਸੜਕਾਂ ਉੱਤੇ ਜਿਹੜੀਆਂ ਬਰਫ਼ ਦੇ ਨਾਲ ਕਵਰ ਨੇ occorre frenare a fondo ਕਹਿੰਦਾ ਚਾਹੀਦਾ ਕਿ ਤੁਸੀਂ ਫਰੇਨਾਰੇ ਬ੍ਰੇਕ ਲਾਓ fondo ਮਤਲਬ ਫੁੱਲ ਬ੍ਰੇਕ ਲਾਓ ਤੁਸੀਂ in caso di sbandamento del veicolo ਜਦੋਂ ਗੱਡੀ ਸਲਿੱਪ ਹੋ ਜਾਏ ਫਾਲਸੋ ਅਗਰ ਗੱਡੀ ਸਲਿੱਪ ਹੋ ਗਈ ਹੈ ਫੁੱਲ ਬ੍ਰੇਕ ਲਾਓ ਤੇ ਉਹ ਸਲਿੱਪ ਹੋ ਜਾਏਗੀ ਬਿਲਕੁਲ ਹੀ ਕੰਟਰੋਲ ਤੋਂ ਬਾਹਰ ਹੋ ਜਾਏਗੀ ਫਾਲਸੋ